अस्सलाम वालेकुम। अच्छा जी, पहले तो वो बंदे सामने आओ जिन्होंने फैसलाबाद की क्रिकेट टीम जी है ना वो महक मलिक नूं दवा दी। राती बोली हुई है तो हर चीज़ जी है ना क्लीयर हो गई है। फैसलाबाद की क्रिकेट शायकीन वास्ते बुरी खबर आ कि फैसलाबाद की क्रिकेट टीम एरकी सीजन के फिर नहीं जी होनी। ਜਿਹੜੇ ਅਸੀਂ ख्वाब देख रहे सी ना कि इकबाल स्टेडियम ਦੇ ਵਿੱਚ ਦੁਬਾਰਾ PSL ਦੇ ਮੈਚ ਹੋਣਗੇ ਤੇ ਸਾਡੀ ਆਪਣੀ ਟੀਮ ਹੋਏਗੀ, ਅਸੀਂ ਵੀ ਨਾਰੇ ਮਾਰਾਂਗੇ ਕਿ ਫੈਸਲਾਬਾਦ ਦੀ ਟੀਮ ਆ। ਫੈਸਲਾਬਾਦ ਦੇ ਵਿੱਚ ਏਡੇ ਏਡੇ ਵੱਡੇ ਡਿਵੈਲਪਰ, ਏਡੇ ਏਡੇ ਵੱਡੇ ਸਨਅਤਕਾਰ ਕਿ ਛੱਡ ਗੱਲਾਂ ਦਿਓ। ਮੁਲਕ ਦਾ ਤੀਸਰਾ ਵੱਡਾ ਸ਼ਹਿਰ, ਪੰਜਾਬ ਦਾ ਦੂਸਰਾ ਵੱਡਾ ਸ਼ਹਿਰ ਤੇ ਅੱਲਾ ਦੀ ਮਿਹਰਬਾਨੀ ਨਾਲ ਬੋਲੀ 'ਚ ਗਿਆ ਹੀ ਕੋਈ ਨਹੀਂ। ਇਸੀ ਜਨਾਬੇ ਵਾਲੀ ਪੂਰੇ ਪਾਕਿਸਤਾਨ ਦੇ ਵਿੱਚ ਉਹ ਲੈਂਬਰਗਿਨੀ ਜੀ ਗੱਡੀ ਜਿਹੜੀ ਸੀ ਨਾ ਉਹਦਾ 5000 ਦਾ ਚਲਾਨ ਕੀਤਾ ਤੇ ਪੂਰੇ ਪਾਕਿਸਤਾਨ 'ਚ ਲਾਲਾ ਲਾ ਪਾਤੀ ਕਿ 63 ਕਰੋੜ ਰੁਪਏ ਦੀ ਗੱਡੀ ਦਾ ਚਲਾਨ ਵੀ ਜਨਾਬੇ ਵਾਲੀ ਫੈਸਲਾਬਾਦ 'ਚ ਹੋ ਗਿਆ। ਬਈ ਅਗਰ 63 ਕਰੋੜ ਦੀ ਇੱਕ ਗੱਡੀ ਲੈ ਸਕਦੇ ਅਸੀਂ, क्या PSL ਦੀ ਟੀਮ ਫੈਸਲਾਬਾਦੀ ਨਹੀਂ ਲੈ ਸਕਦੇ? ਅਗਰ ਵੱਡੀਆਂ ਵੱਡੀਆਂ ਕਲੋਨੀਆਂ ਬਣਾ ਕੇ ਵੇਚ ਸਕਦੇ ਫੈਸਲਾਬਾਦੀ, क्या PSL ਦੀ ਟੀਮ ਨਹੀਂ ਲੈ ਸਕਦੇ? ਅਗਰ ਵੱਡੀਆਂ ਵੱਡੀਆਂ ਮਿਲਾਂ ਫੈਕਟਰੀਆਂ ਲਾ ਸਕਦੇ ਫੈਸਲਾਬਾਦੀ, क्या PSL ਦੀ ਟੀਮ ਨਹੀਂ ਲੈ ਸਕਦੇ? ਸਿਆਲਕੋਟੀਆਂ ਕੋਲ ਕਿਹੜੀ ਐਸੀ ਗਿੱਦੜ ਸਿੰਘੀ ਆ ਕਿ 185 ਕਰੋੜ ਵੀ ਦੇਣਾ ਪਿਆ? ਉਹਨਾਂ ਨੇ ਕਿਹਾ ਜੀ ਲੈ ਜਾਓ, ਸਾਡੇ ਸ਼ਹਿਰ ਦਾ ਨਾਮ ਉੱਪਰ ਹੋਣਾ ਚਾਹੀਦਾ। ਤੇ ਸਾਡੇ ਫੈਸਲਾਬਾਦੀ ਕਹਿੰਦੇ ਆ ਕਿ ਜੇ ਤੁਹਾਡੇ ਕੋਲ ਕੁਛ ਹੈਗਾ ਨਾ ਉਹ ਵੀ ਸਾਨੂੰ ਦੇ ਦਿਓ, ਸਾਨੂੰ ਫੈਸਲਾਬਾਦ ਦੇ ਨਾਮ ਦੀ ਲੋੜ ਨਹੀਂ ਹੈਗੀ, ਸਾਨੂੰ ਸਿਰਫ ਮਾਲ ਦੀ ਲੋੜ ਆ ਕਿ ਇੱਧਰੋਂ ਵੀ ਆ ਜਾਓ, ਇੱਧਰੋਂ ਵੀ ਆ ਜਾਓ, ਇੱਧਰੋਂ ਵੀ ਆ ਜਾਓ, ਹਰ ਸ਼ੈ ਇਕੱਠੀ ਕਰਕੇ ਤੇ ਆਪਣੇ ਕੋਲ ਰੱਖ ਲਈਏ। ਬੜਾ ਕਹਿੰਦੇ ਸੀ ਜੀ ਮਹਿਕ ਮਲਿਕ ਨੇ ਲੈ ਲਈ, ਫਿਰ ਕਹਿੰਦੇ ਜੀ ਫਲਾਣੇ ਗਰੁੱਪ ਨੇ ਲੈ ਲਈ, ਫਿਰ ਕਹਿੰਦੇ ਫਲਾਣੇ ਡਿਵੈਲਪਰ ਨੇ ਲੈ ਲਈ, ਫਿਰ ਕਹਿੰਦੇ ਜੀ ਫਲਾਂ ਬੰਦਿਆਂ ਨੇ ਲੈ ਲਈ, ਫਿਰ ਕਹਿੰਦੇ ਜੀ ਫਲਾਂ ਸਿਆਸੀ ਬੰਦੇ ਨੇ ਲੈ ਲਈ। ਆ ਪਈ ਜੇ ਫੈਸਲਾਬਾਦ ਦੀ ਟੀਮ। ਹੁਣ ਤੁਸੀਂ ਮੈਨੂੰ ਦੱਸੋ, ਫਿਰ ਅਸੀਂ ਕਹਿੰਦੇ ਆ ਕਿ ਫੈਸਲਾਬਾਦ ਦੇ ਵਿੱਚ ਕ੍ਰਿਕਟ ਨਹੀਂ ਆਉਂਦੀ। ਮੈਂ ਤੁਹਾਡੇ ਕੋਲ ਇੱਕ ਸਵਾਲ ਕਰਨਾ ਚਾਹਾਂਗਾ ਸਾਰੇ ਫੈਸਲਾਬਾਦੀਆਂ ਕੋਲੋਂ ਕਿ ਮੈਨੂੰ ਦੱਸੋ ਪੂਰੀ ਦੁਨੀਆ ਦੇ ਵਿੱਚ ਕਿਸੇ ਸਟੇਡੀਅਮ ਦੇ ਵਿੱਚ ਹਾਊਸਫੁੱਲ ਦਾ ਬੋਰਡ ਲੱਗਾ? ਤੁਹਾਡੇ ਸਟੇਡੀਅਮ 'ਚ ਲੱਗਾ। ਫੈਸਲਾਬਾਦ ਦੇ ਇਕਬਾਲ ਸਟੇਡੀਅਮ ਦੇ ਵਿੱਚ 4 ਮੈਚ, ਚਾਰਾਂ ਦੇ ਵਿੱਚ ਹਾਊਸਫੁੱਲ ਦਾ ਬੋਰਡ ਤੁਹਾਡੇ ਸ਼ਾਇकीन ਨੇ ਕ੍ਰਿਕਟ ਨੇ ਦਿੱਤਾ, ਫੈਸਲਾਬਾਦੀਆਂ ਨੇ ਦਿੱਤਾ। ਤਾਂ ਟੀਮ ਖਰੀਦਣ ਦੀ ਵਾਰੀ ਆਈ ਤੇ ਸਾਨੂੰ ਪਤਾ ਹੀ ਨਹੀਂ। ਸਾਨੂੰ ਠੰਡ ਲੱਗਦੀ ਸੀ, ਮੇਰੇ ਖਿਆਲ ਇੰਜ ਕਰਕੇ ਪਏ ਹੋਣੇ ਆ ਠੰਡ ਦੇ ਵਿੱਚ। ਥੋੜ੍ਹੇ ਥੋੜ੍ਹੇ ਅਸੀਂ ਉਹਨੇ ਵੀ ਤਾਂ ਉਹੀ ਹੈ ਨਾ, ਸਾਨੂੰ ਜਿਨ੍ਹਾਂ ਨੂੰ ਠੰਡ ਬਹੁਤੀ ਲੱਗਦੀ ਹੈ। ਸਾਡੇ ਫੈਸਲਾਬਾਦੀਆਂ ਦਾ ਰੌਲਾ ਜੁਗਤ ਵਾਲੇ ਹਿਸਾਬ ਲਾਈਏ ਨਾ, ਤੁਹਾਨੂੰ ਪਤਾ ਨਾ ਮੈਂ ਹੱਥ ਸੇਕ ਰਿਹਾ, ਸਮਝ ਲਓ ਜਿੱਥੋਂ ਹੱਥ ਸੇਖੋ, ਜਿੱਥੋਂ ਗੈਸ ਆਉਂਦੀ ਹੋਵੇ। ਅੱਜ ਕੱਲ੍ਹ ਸਮਝ ਲਓ ਉਹੀ ਤੁਹਾਡੇ ਮੁਰਸ਼ਦ ਨੇ। ਇੰਜ ਇੰਜ ਕਰਕੇ ਨਾ ਸਾਡੇ ਹਾਲਾਤ ਉਹ ਬਣੇ ਹੋਏ ਸੀ, ਅਸੀਂ ਬਿਲਕੁਲ ਆਰਾਮ ਕਰ ਰਹੇ ਸੀ। ਸਿਆਲਕੋਟ ਵਾਲੇ ਤੇ ਹੈਦਰਾਬਾਦ ਵਾਲੇ ਸਾਡੇ ਤੋਂ ਮਾਲ ਦੇ ਮਾਮਲੇ 'ਚ ਵੀ ਬੜੇ ਪਿੱਛੇ ਨੇ, ਸਾਡੇ ਤੋਂ ਹਰ ਲਿਹਾਜ਼ ਨਾਲ ਬੜੇ ਪਿੱਛੇ ਨੇ, ਲੇਕਿਨ ਦਿਲ ਦੇ ਮਾਮਲੇ ਦੇ ਵਿੱਚ ਤੁਹਾਡੇ ਫੈਸਲਾਬਾਦੀਆਂ ਨਾਲੋਂ ਤੇ ਮੈਂ ਵੀ ਵੇਚੀ ਆ। ਮੇਰੇ ਕੋਲ ਤਾਂ ਪੈਸੇ ਹੁੰਦੇ ਮੈਂ ਤਾਂ ਲੈ ਲੈਣੇ ਸੀ, ਮੇਰੇ ਕੋਲ ਤਾਂ ਬਾਈ ਪੈਸੇ ਕੋਈ ਨਹੀਂ ਹੁੰਦੇ, ਉਹ ਵਾਹਵਾ ਲੰਬੇ ਚੌੜੇ ਪੈਸੇ ਨੇ। ਖੈਰ ਜੀ, ਤੁਹਾਨੂੰ ਮੈਂ ਦੱਸਣਾ ਹੀ ਸੀਗਾ ਜਿਹੜੇ ਨਿੱਕੇ ਸ਼ਹਿਰਾਂ ਵਾਲੇ ਨੇ ਇਹ ਦਿਲ ਦੇ ਬਹੁਤ ਵੱਡੇ ਨੇ। ਹੈਦਰਾਬਾਦ ਵਾਲਿਆਂ ਨੂੰ ਤੇ ਸਿਆਲਕੋਟ ਵਾਲਿਆਂ ਨੂੰ ਮੁਬਾਰਕ ਹੋਵੇ। ਤੇ ਫੈਸਲਾਬਾਦੀਆਂ ਨੂੰ ਇਹੀ ਹੈ ਕਿ ਟੀਵੀ ਤੇ ਜਨਾਬੇ ਵਾਲੀ ਅਸੀਂ ਵੱਡੀਆਂ ਸਕਰੀਨਾਂ ਲਾਵਾਂਗੇ। ਇੱਕ ਲਾਵਾਂਗੇ ਘੰਟਾ ਘਰ 8 ਬਾਜ਼ਾਰਾਂ ਦੇ ਵਿੱਚ, ਸਾਰੇ ਉੱਥੇ ਇਕੱਠੇ ਹੋਵਾਂਗੇ। ਇੱਕ ਲਾਵਾਂਗੇ ਨਦੀਮ ਕੈਫੇ ਤੇ, ਇੱਕ ਕਿਸੇ ਹੋਰ ਜਗ੍ਹਾ ਤੇ ਲਾਵਾਂਗੇ। ਵੱਡੀਆਂ ਸਕਰੀਨਾਂ ਲਾਵਾਂਗੇ ਤੇ ਲਾ ਕੇ ਨਾਲੇ ਜਨਾਬੇ ਵਾਲੀ ਤੁਹਾਨੂੰ ਮੈਚ ਵਿਖਾਵਾਂਗੇ ਤੇ ਨਾਲੇ ਤੁਹਾਨੂੰ ਚਾਹ ਪਿਆਵਾਂਗੇ। ਬਹੁਤ ਸ਼ੁਕਰੀਆ।